ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 4 ਜੂਨ 2025 21 ਜੇਠ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਵਾਲਿਆਂ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੁਰਮੇਲ ਸਿੰਘ ਢੇਸੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿ ਟੀਵੀ 84 ਸਾਨੂੰ ਸਭ ਨੂੰ ਅਵੇਅਰ ਕਰ ਰਿਹਾ ਜੋ ਰਾਉਂਡ ਵਿੱਚ ਵਾਪਰੀਆਂ ਘਟਨਾਵਾਂ ਬਾਰੇ। ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਢੇਸੀ ਜੀ ਕਹਿ ਰਹੇ ਨੇ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਮੇਲ ਸਿੰਘ ਜੀ ਢੇਸੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ 41ਵੀਂ ਦੁੱਖ ਜਿਹੜੀ ਯਾਦ ਹੈ ਉਹ ਸਾਰੇ ਸੰਸਾਰ ਵਿੱਚ ਸਿੱਖਾਂ ਵੱਲੋਂ ਮਨਾਈ ਜਾ ਰਹੀ ਹੈ। ਜਿਸ ਤਰ੍ਹਾਂ ਕਿ ਰੋਸ ਮੁਜ਼ਾਹਰੇ ਕਰਕੇ ਗੁਰਬਾਣੀ ਵਿਚਾਰਾਂ ਕਰਕੇ ਨਗਰ ਕੀਰਤਨ ਤਾਂ ਆਪਾਂ ਜਿਸ ਤਰ੍ਹਾਂ ਕਿ ਆਪਣੇ ਸੈਲੀਬ੍ਰੇਟ ਕਰਦੇ ਹਾਂ ਆਪਣੇ ਗੁਰੂਆਂ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ। ਸੋ ਜਿਹੜੀ ਇਹ ਦੁੱਖ ਯਾਦ ਹੈ ਇਹ ਕੀਰਤਨ ਦਰਬਾਰਾਂ ਦੇ ਵਿੱਚ ਆਪਣੀਆਂ ਵਿਚਾਰਾਂ ਰੱਖ ਕੇ ਔਰ ਕੀਰਤਨ ਕਰਕੇ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ। ਸੋ ਅੱਜ ਵੀ ਆਪਾਂ ਜਿਹੜਾ ਪਹਿਲੀ ਸੈਗਮੈਂਟ ਹੈ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸੂਰਾ ਸੋ ਪਹਿਚਾਨੀਏ ਸੋ ਜੋ ਲੜੇ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਸੋ ਜੂਨ 84 ਦੇ ਘੱਲੂਘਾਰੇ ਦੀ 41ਵੀਂ ਦੁੱਖ ਯਾਦ ਜਿਹੜੀ ਹੈ ਮਨਾਉਂਦੇ ਹਾਂ ਅਸੀਂ ਉਹਨਾਂ ਸਮੂਹ ਬਹਾਦਰ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਅਕਾਲ ਤਖਤ ਦੀ ਰੱਖਿਆ ਕਰਦਿਆਂ ਜੂਝ ਕੇ ਸ਼ਹੀਦੀਆਂ ਪਾਈਆਂ। ਸੋ ਘੱਲੂਘਾਰਾ 84 ਤੋਂ ਬਾਅਦ ਕੌਮ ਨੇ ਖਾਲਸਾ ਦਾ ਸੰਘਰਸ਼ ਜਿਹੜਾ ਵਿੱਢਿਆ। ਸੋ ਭਾਰੀ ਔਕੜਾਂ ਦੇ ਬਾਵਜੂਦ ਕੇਸਰੀ ਕਾਫਲਾ ਪੂਰੇ ਉਤਸ਼ਾਹ ਨਾਲ ਖਾਲਸਾ ਦੀ ਮੰਜ਼ਿਲ ਵੱਲ ਵਧ ਰਿਹਾ। ਸੋ ਇਸ ਨਾਲ ਸੰਬੰਧਿਤ ਜਿਹੜੀਆਂ ਆਪਾਂ ਕੁਝ ਨਜ਼ਮਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਅਸੀਂ ਜਿਵੇਂ ਪਿਛਲੇ ਹਫਤੇ ਵੀਕਐਂਡ ਦੀ ਡਾਲਸ ਫੇਰੀ ਦਾ ਜ਼ਿਕਰ ਕੀਤਾ ਸੀ। ਸੋ ਵੀਰ ਗੁਰਮੇਲ ਸਿੰਘ ਪੁਰਾਣੇ ਖਾੜਕੂ ਨੇ, ਪੁਰਾਣੇ ਯੋਧੇ ਨੇ ਔਰ ਇਹਨਾਂ ਨੇ ਵੀ ਸਫ਼ਰ ਕੀਤਾ ਪੰਜਾਬ 'ਚ ਰਹਿੰਦਿਆਂ ਵੀ ਸੰਘਰਸ਼ ਦਾ ਹਿੱਸਾ ਰਹੇ। ਭਾਈ ਕੁਲਬੀਰ ਸਿੰਘ ਬੜਾ ਪਿੰਡ ਔਰ ਉਹਨਾਂ ਸਾਰਿਆਂ ਦੇ ਵੀ ਸਾਥੀ ਸਹਿਯੋਗੀ ਰਹੇ। ਇੱਥੇ ਵੀ ਖਾਲਿਸਤਾਨ ਦੀ ਐਕਟੀਵਿਟੀ ਨਾਲ ਜੁੜੇ ਹੋਣ ਕਰਕੇ ਜੇਲ੍ਹ ਯਾਤਰਾ ਵੀ ਕਰਨੀ ਪਈ ਅਮਰੀਕਾ 'ਚ। ਲੇਕਿਨ ਹਮੇਸ਼ਾ ਹੀ ਹੰਸੂ ਹੰਸੂ ਕਰਦੇ ਚਿਹਰੇ ਨਾਲ ਹਰ ਇੱਕ ਦੇ ਦੁੱਖ ਸੁੱਖ 'ਚ ਵੀ ਸ਼ਰੀਕ ਹੁੰਦੇ ਨੇ। ਕੌਮੀ ਪੱਖ ਤੋਂ ਵੀ ਪੰਜਾਬ ਵਿਚਲੇ ਜਿਹੜੇ ਵੀਰ ਭੈਣਾਂ ਲੋੜਵੰਦ ਨੇ ਉਹਨਾਂ ਦੀ ਮਦਦ ਵੀ ਕਰਦੇ ਨੇ। ਸਾਡੇ ਨਾਲ ਵੀ ਉਹਨਾਂ ਦਾ ਸੰਬੰਧ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਸਾਡਾ ਖਾਲਿਸਤਾਨੀ ਐਕਟਿਵਿਜ਼ਮ ਹੈ ਅਮਰੀਕਾ ਦੀ ਧਰਤੀ 'ਤੇ। ਔਰ ਉਹਨਾਂ ਦੇ ਕਾਰੋਬਾਰੀ ਤੌਰ 'ਤੇ ਬੇਸ਼ੱਕ ਉਹਨਾਂ ਦੇ ਲਈ ਇੱਕ ਵੱਡਾ ਸ਼ੌਕ ਵੀ ਸੀ ਪਰਿਵਾਰਕ ਤੌਰ 'ਤੇ ਵੀ ਜਦੋਂ ਉਹਨਾਂ ਦੇ ਵੱਡੇ ਭਰਾ ਤਾਂ ਜਿਹੜੇ ਬੜੇ ਸੁਲਝੇ ਹੋਏ ਪੱਤਰਕਾਰ ਵੀ ਸਨ ਔਰ ਇੱਕ ਐਕਟਿਵਿਸਟ ਵੀ ਸਨ ਉਹ ਚੜ੍ਹਾਈ ਕਰ ਗਏ ਅਚਾਨਕ। ਸੋ ਇਹਨਾਂ ਦੇ ਸਿਰ 'ਤੇ ਕਾਰੋਬਾਰੀ ਭਾਰ ਵੀ ਪਿਆ। ਲੇਕਿਨ ਇਹਦੇ ਬਾਵਜੂਦ ਮੈਂ ਦੇਖਿਆ ਵੀ ਕਦੇ ਵੀ ਮੈਨੂੰ ਇਹ ਨਹੀਂ ਲੱਗਾ ਕਿ ਵੀ ਕਿਸੇ ਵੀ ਘਟਨਾਕ੍ਰਮ ਨੇ ਉਹਨਾਂ ਦੇ ਪੰਥਕ ਮਾਮਲਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਸਰਗਰਮੀ ਹੈ ਉਹਨਾਂ ਦੀ
ਜਿਹੜੀ ਹੈ ਉਸ ਪ੍ਰਤੀ ਉਹਨਾਂ ਦਾ ਰੁਝਾਨ ਹੈ ਉਸ ਦੇ ਵਿੱਚ ਕੋਈ ਕਮੀ ਲਿਆਂਦੀ ਹੋਏ। ਸੋ ਅਸੀਂ ਸਮੁੱਚੇ ਪਰਿਵਾਰ ਦਾ ਵੀਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਦਿਨ ਇਹ ਇਸ ਕਿਸਮ ਦੇ ਚੱਲ ਰਹੇ ਨੇ। ਹਰ ਵਾਰ ਜਦੋਂ ਜੂਨ ਦਾ ਇਹ ਹਫਤਾ ਆਉਂਦਾ ਹੈ ਤੇ ਮੈਂ ਸਮਝਦਾ ਹਾਂ ਵੀ ਜਿਹੜਾ ਵੀ ਗੁਰੂ ਕਾ ਸਿੱਖ ਆਪਣੇ ਆਪ ਨੂੰ ਕਹਾਉਂਦਾ ਹੈ ਉਹਦੀ ਮਾਨਸਿਕ ਹਾਲਤ ਆਮ ਵਾਂਗ ਨਹੀਂ ਹੁੰਦੀ। ਉਹ ਪੀੜ 'ਚ ਵੀ ਹੁੰਦਾ ਹੈ, ਦਰਦ 'ਚ ਵੀ ਹੁੰਦਾ ਹੈ, ਰੋਹ 'ਚ ਵੀ ਹੁੰਦਾ ਹੈ ਤੇ ਫਿਰ ਕਿਤੇ ਨਾ ਕਿਤੇ ਉਹ ਦੁਆ ਗੋ ਵੀ ਹੁੰਦਾ ਹੈ, ਅਰਦਾਸ 'ਚ ਵੀ ਜੁੜਦਾ ਹੈ। ਕਿਉਂਕਿ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੇ ਪਲ ਆਉਂਦੇ ਨੇ ਜਿਹੜੇ ਅਣਕਿਆਸੇ ਹੁੰਦੇ ਨੇ। ਇੱਕ ਹੁੰਦਾ ਹੈ ਵੀ ਜਦੋਂ ਤੁਸੀਂ, ਔਰ ਇਹ ਹਿਊਮਨ ਨੇਚਰ ਦਾ ਹਿੱਸਾ ਹੈ, ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ, ਬਿਮਾਰੀ ਉਹਦੀ ਇੱਕ ਸਟੇਜ 'ਚੋਂ ਲੰਘੀ, ਦੂਜੀ ਲੰਘੀ, ਤੁਸੀਂ ਮੈਂਟਲੀ ਪ੍ਰਿਪੇਅਰ ਹੁੰਦੇ ਹੋ। ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਵੀ ਅਲਟੀਮੇਟਲੀ ਇਹ ਹੁਣ ਇਹਦੀ ਟਰਮੀਨਲ ਸਟੇਜ ਆਏਗੀ, ਜਿਵੇਂ ਅਸੀਂ ਕੈਂਸਰ ਹੈ ਜਾਂ ਕਈ ਵਾਰੀ ਦੂਸਰੀਆਂ ਬਿਮਾਰੀਆਂ ਵੱਲ ਦੇਖਦੇ ਹਾਂ। ਸੋ ਉਹ ਤੁਹਾਡੇ ਲਈ ਸ਼ੌਕ ਨਹੀਂ ਹੁੰਦਾ, ਉਦੋਂ ਤੱਕ ਮਾਨਸਿਕ ਤੌਰ ਤੇ ਤੁਸੀਂ ਤਿਆਰ ਹੋ ਚੁੱਕੇ ਹੁੰਦੇ। ਪਰ ਜਿਵੇਂ ਕਿਸੇ ਦੀ ਸਡਨ ਐਕਸੀਡੈਂਟ 'ਚ ਡੈਥ ਹੈ ਜਾਂ ਸਡਨ ਹਾਰਟ ਫੇਲਿਅਰ ਹੈ, ਜਿਹਦੇ ਨਾਲ ਤੁਸੀਂ ਪ੍ਰੀਵੀਅਸ ਸ਼ਾਮ ਚਾਹ ਪੀਤੀ ਹੋਏ ਜਾਂ ਜਿਹਦੇ ਨਾਲ ਤੁਸੀਂ ਡਿਨਰ ਕੀਤਾ ਹੋਏ, ਅਗਲੇ ਦਿਨ ਤੁਹਾਨੂੰ ਪਤਾ ਲੱਗੇ ਕਿ ਵੀ ਹੀ ਔਰ ਸ਼ੀ ਇਜ਼ ਨੋ ਮੋਰ ਇਨ ਦਾ ਵਰਲਡ। ਹੁਣ ਉਸ ਸਾਰੀ ਸਿਚੁਏਸ਼ਨ 'ਚ ਇਹ ਮੈਂ ਇੰਡੀਵਿਜੂਅਲ ਲਾਈਫ ਦੀ ਗੱਲ ਕਰਦਾ ਵੀ ਉਹਦੇ 'ਚ ਵੀ ਜਿਹੜਾ ਇਹ ਉਸ ਨੂੰ ਜਿਹੜਾ ਆਪਣੇ ਮਨ ਨੂੰ ਸਮਝਾਉਣਾ ਜਾਂ ਮਨ ਦੇ ਨਾਲ ਇਨ ਗ੍ਰਿਪਸ ਹੋਣਾ ਔਖਾ ਹੁੰਦਾ ਹੈ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਜਦੋਂ ਅਸੀਂ, ਔਰ ਸ਼ਾਇਦ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਅਰਦਾਸ ਦਾ ਇੱਕ ਲਫ਼ਜ਼, ਅਰਦਾਸ ਸਾਡੀ ਓਵਰਨਾਈਟ ਨਹੀਂ ਬਣੀ ਹੈ ਕਿ ਜੀ ਉੱਥੇ ਬੈਠ ਕੇ ਕਿਸੇ ਨੇ 4 ਸਕਾਲਰ ਬਿਠਾ ਦਿੱਤੇ ਤਾਂ ਉਹਨਾਂ ਨੇ ਕਿਹਾ ਜੀ ਅਰਦਾਸ ਕੀ ਕਰਨੀ, ਅਰਦਾਸ ਦੇ ਕੀ ਲਫ਼ਜ਼ ਹੋਣ। 10 ਗੁਰੂ ਸਾਹਿਬਾਨ ਦਾ ਜ਼ਿਕਰ, 9 ਗੁਰੂ ਸਾਹਿਬਾਨ ਦਾ ਤੇ 10ਵੇਂ ਪਾਤਸ਼ਾਹ ਦੀ ਰਚਨਾ 'ਚ ਸੀ। ਔਰ ਫਿਰ ਕਿਵੇਂ ਅਸੀਂ ਉਸ ਜਦੋਂ ਬੀਤੇ ਦੀ, ਔਰ ਅਰਦਾਸ ਸਾਡੀ ਕਲੈਕਟਿਵ ਮੈਮਰੀ ਹੈ ਆਪਣੀ ਹਿਸਟਰੀ ਦੀ। ਔਰ ਇਕੱਲੀ ਉਹ ਹਿਸਟਰੀ ਨਹੀਂ ਜਿਹੜੀ ਕਿ ਸਿਰਫ ਬ੍ਰਾਈਟਨ ਤੁਹਾਡੀ ਗੱਲ ਕਰਦੇ ਹੋ। ਜੇ ਤੁਸੀਂ ਦੇਖੋਗੇ ਕਿ ਅਰਦਾਸ ਦੇ ਵੱਡੇ ਹਿੱਸੇ 'ਚ ਆਪਣਾ ਰਿਜ਼ੋਲਵ ਤਾਂ ਖਾਲਸਾ ਜੀ ਕੇ ਬੋਲ ਬਾਲੇ, ਕਿ ਖਾਲਸੇ ਦਾ ਬੋਲ ਬਾਲਾ ਹੋਏ, ਰਾਜ ਕਰੇਗਾ ਖਾਲਸਾ ਜਾਂ ਪੰਥ ਕੀ ਜੀਤ, ਇਹ ਲਫ਼ਜ਼ ਨੇ। ਲੇਕਿਨ ਉਹਦਾ ਵੱਡਾ ਹਿੱਸਾ ਉਸ ਸਮੁੱਚੇ ਟਾਰਚਰ 'ਚੋਂ ਨਿਕਲ ਕੇ, ਉਹਨਾਂ ਕੁਰਬਾਨੀਆਂ 'ਚੋਂ ਨਿਕਲ ਕੇ, ਉਹਨਾਂ ਹਾਲਾਤਾਂ 'ਚੋਂ ਨਿਕਲ ਕੇ ਜਿਹੜਾ ਸਿੱਖੀ ਨੂੰ ਕਾਇਮ ਰੱਖਣ ਦਾ ਇਹ ਜਿਹੜਾ ਅਹਿਦ ਹੈ ਔਰ ਉਹ ਇਤਿਹਾਸ ਹੈ, ਉਹ ਇਸ ਲਈ ਰਿਮਾਈਂਡਰ ਹੈ ਕਿਉਂਕਿ ਖਾਲਸਾ ਪੰਥ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਦੀ ਗੱਲ ਕਰਦੇ ਹਾਂ, ਸਾਡੇ ਦੋਵੇਂ ਪੰਜਾਬਾਂ 'ਚ ਅਕਸਰ ਇਹ ਕਿਹਾ ਜਾਂਦਾ ਕਿ ਦੇਖੋ ਸੱਚ ਨੂੰ ਹਮੇਸ਼ਾ ਫਾਂਸੀ ਤੇ ਚੜ੍ਹਨਾ ਪੈਂਦਾ। ਮਨਸੂਰ ਦਾ ਜ਼ਿਕਰ ਹੁੰਦਾ ਸੀ, ਜਾਂ ਸੱਚ ਨੂੰ ਜਿਹੜਾ ਉਹਦੇ ਲਈ ਮੌਤ ਉਹਦੀ ਅਲਟੀਮੇਟ ਮੰਜ਼ਿਲ ਹੁੰਦੀ ਹੈ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣ ਦੀ ਗੱਲ ਹੁੰਦੀ ਸੀ। ਹੁਣ ਸੁਕਰਾਤ ਗ੍ਰੀਸ ਦੇ ਵਿੱਚ ਹੋਇਆ, ਯੂਨਾਨ ਦੇ ਵਿੱਚ, ਮਨਸੂਰ ਜਿਹੜਾ ਅੱਜ ਦਾ ਈਰਾਨ ਹੈ, ਪਰਸ਼ੀਆ ਹੈ, ਉਸ ਖਿੱਤੇ ਦੇ ਵਿੱਚ ਹੋਇਆ। ਪਰ ਇਹਨਾਂ ਸੁਕਰਾਤਾਂ ਔਰ ਮਨਸੂਰਾਂ ਦੀ ਜਿਹੜੀ ਲੰਬੀ ਲਾਈਨ ਲਾ ਦਿੱਤੀ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ, ਇਹ ਸਿੱਖਾਂ ਦੇ ਹਿੱਸੇ ਹੀ ਆਇਆ। ਹਾਲਾਂਕਿ ਸ਼ਹੀਦ ਲਫ਼ਜ਼ ਅਰਬੀ ਦਾ, ਸਿੱਖਾਂ ਨੇ ਇਸ ਦੇ ਮਾਨੇ ਬਦਲ ਕੇ ਰੱਖ ਦਿੱਤੇ। ਹੁਣ ਵੈਸੇ ਅਰਬੀ ਜਾਂ ਬਾਅਦ ਦੇ ਵਿੱਚ ਫਾਰਸੀ ਦੇ ਵਿੱਚ ਵੀ ਜਦੋਂ ਲਫ਼ਜ਼ ਸ਼ਹਾਦਤ ਕਿਹਾ ਜਾਂਦਾ ਹੈ, ਇਸ ਦਾ ਅਰਥ ਹੁੰਦਾ ਹੈ ਗਵਾਹੀ। ਆਮ ਅਸੀਂ ਅਦਾਲਤਾਂ 'ਚ ਵੀ ਕਹਿੰਦੇ ਹਾਂ ਜੀ ਉਹਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ। ਹੁਣ ਗਵਾਹੀ ਨਾਲ ਕੁਰਬਾਨੀ ਦਾ ਕੀ ਤਾਲੁਕ ਹੈ, ਜਾਂ ਕੁਰਬਾਨੀ ਵਾਲੇ ਲਫ਼ਜ਼ ਨੂੰ ਕਿਵੇਂ ਗਵਾਹੀ ਦੇ ਤੌਰ ਤੇ ਆਮ ਅਦਾਲਤੀ ਨਿਜ਼ਾਮ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਣ ਲੱਗਾ। ਅਸਲ ਦੇ ਵਿੱਚ ਸ਼ਹੀਦ ਦਾ ਰੁਤਬਾ ਜਦੋਂ ਇਸਲਾਮ ਨੇ ਵੀ ਬਿਆਨਿਆ, ਔਰ ਉਹਦੇ ਲਈ ਖਾਸ ਤੌਰ ਤੇ ਜਿਹੜਾ ਇੱਕ ਸਪੈਸ਼ਲ ਦਰਜਾ ਹੈ ਸ਼ਹੀਦ ਨੂੰ, ਉਸ ਦੇ ਲਈ ਜੰਨਤ ਦੇ ਵਿੱਚ ਕੀ ਜਿਹੜਾ ਹੈ ਉਸ ਦੇ ਲਈ ਜੰਨਤ ਦੇ ਦਰਵਾਜ਼ੇ ਖੁੱਲ੍ਹਦੇ ਨੇ, ਉਹ ਇੱਕ ਵੱਖਰੇ ਕਾਨਸੈਪਟ ਹੈ। ਪਰ ਇਸ ਦਾ ਮੂਲ ਤੌਰ ਦੇ ਉੱਤੇ ਇਹ ਸੀ ਕਿ ਜਿਹੜੀ ਰੂਹ ਸੱਚ, ਹੱਕ, ਇਨਸਾਫ ਦੇ ਲਈ, ਜਿਸ ਲਈ ਲਫ਼ਜ਼ ਜਿਹਾਦ ਵੀ ਹੈ, ਅੱਜ ਭਾਵੇਂ ਉਸ ਜਿਹਾਦ ਨੂੰ ਡਰੋਗੇਟਰੀ ਬਣਾ ਦਿੱਤਾ ਗਿਆ, ਪਰ ਜਿਹਾਦ ਦਾ ਮਤਲਬ ਵੀ ਇਹੀ ਸੀ ਕਿ ਜਿਹੜਾ ਸੱਚ ਦੇ ਲਈ ਖਲੋਣ ਲਈ, ਹੱਕ ਦੇ ਲਈ, ਇਸਲਾਮ ਹੱਕ ਵੀ ਰੱਬ ਦਾ ਨਾਂ ਹੈ, ਅਦਲ ਵੀ ਰੱਬ ਦਾ ਨਾਂ ਹੈ, ਸੱਚ ਤਾਂ ਹੈ ਹੀ ਹੈ। ਔਰ ਇਹ ਸੀ ਕਿ ਜਿਹੜਾ ਇਸ ਰਸਤੇ ਤੇ ਤੁਰਨ ਲਈ ਆਪਣੇ
ਆਪ ਨੂੰ ਭੇਟ ਕਰਦਾ ਹੈ, ਪੇਸ਼ ਕਰਦਾ ਹੈ, ਉਹ ਇੱਕ ਗਵਾਹੀ ਬਣ ਜਾਂਦਾ ਹੈ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਕਿ ਭਾਈ ਥੱਲੇ ਕੀ ਹੋ ਰਿਹਾ। ਔਰ ਫਿਰ ਜਿਸ ਨੂੰ ਅਸੀਂ ਸਿੱਖੀ ਕਨਸੈਪਟ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਇਹ ਗਵਾਹੀ ਦੇਣੀ ਅਕਾਲ ਪੁਰਖ ਦੀ ਦਰਗਾਹ 'ਚ ਸ਼ਹਾਦਤ ਦੇ ਨਾਲ। ਔਰ ਜਦੋਂ ਅਸੀਂ ਅਕਾਲ ਤਖਤ ਦੇ ਸਾਹਮਣੇ ਜੂਝਣ ਵਾਲੇ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ 30 ਸਾਥੀ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਜਾਂ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਜਿਨ੍ਹਾਂ ਨੇ ਕੁਰਬਾਨੀ ਦੇ ਰਸਤੇ ਨੂੰ ਚੁਣਿਆ, ਤੇ ਉਹਨਾਂ ਦਾ ਇੱਕ ਰਿਜ਼ੋਲਵ ਸੀ ਕਿ ਉਹਨਾਂ ਨੂੰ ਇਹ ਸੀ ਕਿ ਵੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਵੀ ਸਾਡੇ ਰਾਜ ਦੀ ਮੰਜ਼ਿਲ ਲੇਟ ਹੋ ਰਹੀ ਹੈ ਔਰ ਅਸੀਂ ਹੁਣ ਆਪਣੇ ਸਰੀਰਾਂ ਦੇ ਠੀਕਰੇ ਦੁਸ਼ਮਣ ਦੇ ਸਿਰ ਤੇ ਭੰਨੀਏ, ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਵੀ ਅਸੀਂ ਜਦੋਂ ਆਪਣਾ ਸਿਰ ਦਿਆਂਗੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਗਵਾਹੀ ਵਜੋਂ ਆਏਗਾ ਕਿ ਭਾਈ ਧਰਤੀ ਦੇ ਜਿਸ ਖਿੱਤੇ ਚੋਂ ਇਹ ਸ਼ਹੀਦ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟਿਆ ਹੋਇਆ ਕਿ ਉਹ ਬਦਲਿਆ ਜਾਣਾ ਚਾਹੀਦਾ ਹੈ, ਤੇ ਫਿਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਕਿਸੇ ਦੀ ਬਣਦੀ ਹੈ, ਕਿਸੇ ਦੀ ਵਿਗੜਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਇੱਕ ਰਿਵਾਜ ਸੀ ਸਾਡੇ ਉਸ ਖਿੱਤੇ ਦੇ ਕਸਟਮ 'ਚ ਕਿ ਜਦੋਂ ਕੋਈ ਲਿਖਤੀ ਚਿੱਠੀ ਭੇਜਦਾ ਸੀ ਤੇ ਜੇ ਕੋਈ ਅਫਸੋਸ ਦਾ ਵਾਕਿਆ ਹੋਇਆ, ਕੋਈ ਮੌਤ ਹੋਈ ਹੈ, ਤਾਂ ਚਿੱਠੀ ਇੱਕ ਸਾਈਡ ਤੋਂ ਥੋੜੀ ਫਾੜੀ ਹੁੰਦੀ ਸੀ, ਤੇ ਜਿਹੜਾ ਨਾ ਵਿਚਾਰੇ ਆਮ ਲੋਕਾਂ ਨੂੰ ਤਾਂ ਪੜ੍ਹਨਾ ਨਹੀਂ ਸੀ ਆਉਂਦਾ, ਉਹ ਜਿਉਂ ਹੀ ਚਿੱਠੀ ਦੇਖਦੇ ਸੀ ਤੇ ਉਹ ਸਭ ਜਿਹੜਾ ਉਹ ਚੀਖ ਸਿਹਾੜਾ ਪੈ ਜਾਂਦਾ ਸੀ ਕਿ ਭਾਈ ਕੁਛ ਵਾਪਰ ਗਿਆ। ਸੋ ਗੁਰੂ ਸਾਹਿਬ ਨੇ ਕਿਹਾ ਵੀ ਦੁਨਿਆਵੀ ਚਿੱਠੀ ਫਾੜਨ ਦੇ ਨਾਲ ਕੀ ਹੋਣਾ ਹੈ, ਜਿਨ੍ਹਾਂ ਨੇ ਆਪਣੀ ਚਿੱਠੀ ਰੱਬ ਦੀ ਦਰਗਾਹ 'ਚ ਪੜਵਾ ਲਈ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਉਹਨਾਂ ਦੀ ਮੌਤ ਜਦੋਂ ਰੱਬ ਨੇ ਮਿੱਥ ਦਿੱਤਾ, ਔਰ ਇਕੱਲਾ ਇਨਸਾਨ ਦੇ ਹਵਾਲੇ ਨਾਲ ਨਹੀਂ, ਸਾਮਰਾਜ ਪਾਤਸ਼ਾਹੀਆਂ। ਔਰ ਜੇ ਅਸੀਂ ਵੱਡੇ ਵੱਡੇ ਸਾਮਰਾਜ 5-6 ਹਜ਼ਾਰ ਸਾਲ ਦੀ ਹਿਸਟਰੀ 'ਚ ਦੇਖੀਏ ਜਿਨ੍ਹਾਂ ਸਾਹਮਣੇ ਕੋਈ ਖੰਘਣ ਦੀ ਹਿੰਮਤ ਨਹੀਂ ਸੀ ਕਰਦਾ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਹ ਪਾਠ ਦੇਖੋ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਇੰਨੇ ਤਾਕਤਵਰ ਬਾਦਸ਼ਾਹ ਜਿਨ੍ਹਾਂ ਅੱਗੇ ਕਿੰਨੇ ਲੋਕ ਸਿਰ ਨਵਾਉਂਦੇ ਸਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਅੱਜ ਕਿੱਥੇ ਨੇ, ਅਲਟੀਮੇਟਲੀ ਨੰਗੇ ਪੈਰ ਦੁਨੀਆ ਤੋਂ ਚਲੇ ਗਏ। ਔਰ ਇਹੀ ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ, ਔਰ ਤੁਸੀਂ ਕਬੀਰ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਸ ਦੇ ਇਸ ਮਹਾਵਾਕ ਨੂੰ ਹੀ ਦੁਹਰਾਇਆ, ਔਰ ਪੂਰਾ ਸ਼ਬਦ ਹੈ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨਾ ਛਾੜੇ ਖੇਤ। ਟੁਕੜੇ ਟੁਕੜੇ ਹੋ ਜਾਣਾ, ਕੀਮਾ ਕੀਮਾ ਹੋ ਜਾਣਾ, ਜ਼ਰਰੇ ਜ਼ਰਰੇ ਨੂੰ ਆਪਣੇ ਵਜੂਦ ਦੇ ਨੂੰ, ਸਰੀਰ ਦੇ ਨੂੰ ਉਡਾ ਦੇਣਾ, ਪਰ ਜੰਗ ਦੇ ਮੈਦਾਨ ਚੋਂ ਪਿੱਛੇ ਨਾ ਹਟਣਾ। ਇਹ ਹੈ ਦੀਨ ਲੋੜਵੰਦ। ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਬੰਦਾ ਦੀਨ, ਜਦੋਂ ਅਸੀਂ ਰੱਬ ਦਾ ਨਾਮ ਵੀ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ, ਕਿ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ। ਤੇ ਇੱਕ ਦੀਨ ਫੇਥ ਨੂੰ ਵੀ ਕਹਿੰਦੇ ਨੇ। ਜਦੋਂ ਅਸੀਂ ਕਬੀਰ ਸਾਹਿਬ ਦਾ ਦੇਖਦੇ ਹਾਂ ਕਿ ਕਬੀਰ ਮਾਇਆ ਨਾ ਚਲੀ ਸਾ ਦੀਨ ਗਵਾਇਆ ਦੁਨੀ ਸਿਓ, ਕਿ ਵੀ ਤੂੰ ਆਪਣਾ ਦੀਨ ਦੁਨੀਆ ਕਰਕੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਹੁੰਦਾ ਸੁੱਤੇ ਪਏ, ਉਹ ਨੀਂਦ 'ਚ ਸੁੱਤੇ ਪਏ ਇਨਸਾਨ। ਤੂੰ ਆਪਣਾ ਦੀਨ, ਆਪਣਾ ਫੇਥ ਦੁਨੀਆ ਦੇ ਪਿੱਛੇ ਗਵਾਇਆ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਇਹਨੇ ਦੁਨੀਆ ਨੇ ਤਾਂ ਨਾਲ ਚੱਲਣਾ ਨਹੀਂ ਹੈ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਮਾਇਆ ਦੀ ਨੀਂਦ ਸੁੱਤੇ ਪਏ ਇਨਸਾਨ, ਤੂੰ ਖੁਦ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਸੋ ਇੱਥੇ ਜਿਹੜੇ ਜੂਝਣ ਵਾਲੇ ਨੇ, ਜੂਨ 84 ਦੇ ਯੋਧੇ, ਇਹ ਫੇਥ ਲਈ ਵੀ ਨੇ ਔਰ ਉਹਨਾਂ ਦੀਨਾਂ ਲਈ ਵੀ ਨੇ ਜਿਨ੍ਹਾਂ ਦੇ ਮੁੱਢਲੇ ਹੱਕ ਉਸ ਸਿਸਟਮ ਨੇ ਖੋਏ ਹੋਏ ਨੇ। ਔਰ ਗੱਲ ਕੱਲੀ ਇਹ ਨਹੀਂ, ਜਦੋਂ ਅਸੀਂ ਯੋਧਿਆਂ ਦੀ ਗੱਲ ਕਰਦੇ ਹਾਂ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜਿੱਦਣ ਫਾਈਨਲ 3 ਜੂਨ ਨੂੰ ਪੂਰਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਕੱਲ੍ਹ ਦੇ
ਪ੍ਰੋਗਰਾਮ 'ਚ ਅਸੀਂ ਜ਼ਿਕਰ ਕੀਤਾ ਸੀ, ਘੇਰਾ ਪੈ ਗਿਆ ਔਰ ਮਾਰਕ ਅਲੀ ਦੇ ਨੇ ਜੋ ਬਿਆਨ ਵੀ ਕੀਤਾ ਹੈ, ਉਹਨੇ ਸੰਤਾਂ ਨੂੰ ਪੁੱਛਿਆ ਕਿ ਵੀ 4 ਚੁਫੇਰੇ ਫੌਜ ਹੈ, ਜਿੱਤਣ ਦਾ ਤਾਂ ਕੋਈ ਮੁਕਾਮ ਨਹੀਂ ਹੈ ਔਰ ਤੁਹਾਨੂੰ ਡਰ ਨਹੀਂ ਲੱਗਦਾ? ਉਹਨਾਂ ਨੇ ਕਿਹਾ ਵੀ ਨਹੀਂ। ਜਿਹੜਾ ਔਰ ਅੰਗਰੇਜ਼ੀ 'ਚ ਉਹਨੇ ਲਿਖਿਆ ਕਿ ਸਿੱਖ ਇਜ਼ ਨਾਟ ਅਫਰੇਡ ਆਫ ਡੈਥ ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਏ ਸਿੱਖ। ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ। ਹੁਣ ਇਹ ਔਰ ਦੁਨੀਆ ਨੇ ਦੇਖਿਆ ਕਿ ਵੀ ਕਿਵੇਂ ਜਿਹੜਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਉਹ ਸਾਰੇ ਸਿੰਘ ਜੂਝੇ। ਅੱਜ ਮੈਂ ਕਿਤੇ ਉਹ ਬਿਰਤਾਂਤ ਦੇਖ ਰਿਹਾ ਸੀ ਕਿ ਜਦੋਂ 4 ਜੂਨ ਦੀ ਸਵੇਰ ਆ, 4 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, ਪਹਿਲਾ ਤੋਪ ਦਾ ਗੋਲਾ ਹਰਮੰਦਰ ਸਾਹਿਬ ਵੱਲ ਦਾਗਿਆ ਗਿਆ ਔਰ ਇਹ ਜਿਹੜੇ ਅਗਲੇ ਇੰਟੈਂਸ 72 ਘੰਟੇ ਨੇ ਉਹ ਫਿਰ ਇੰਟੈਂਸ ਫਾਈਟ ਜਿਹੜੀ 5 ਤੇ 6 ਜੂਨ ਦੀ ਰਾਤ ਨੂੰ ਫਿਰ ਟੈਂਕ ਲਿਆਂਦੇ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਜਦੋਂ ਇਹ 3 ਜੂਨ ਤੋਂ ਬਾਅਦ ਪੱਤਰਕਾਰ ਵੀ ਚਲੇ ਗਏ, ਘੇਰਾਬੰਦੀ ਸਾਰੀ ਹੋ ਕੇ ਜੰਗ ਦੀਆਂ ਤਿਆਰੀਆਂ ਸੀ, ਤੇ ਸੰਤ ਪਿੰਡਾਂ ਵਾਲਿਆਂ ਨੇ ਆਪਣੇ ਸਾਰੇ ਉਹਨਾਂ ਸਿੰਘਾਂ ਨੂੰ ਸੱਦਿਆ ਔਰ ਸ਼ਸਤਰ ਬਸਤਰ ਨਾਲ ਲੈਸ ਸਿੰਘ ਹਾਜ਼ਰ ਹੋਏ। ਉਹਨਾਂ ਨੇ ਕਿਹਾ ਦੇਖੋ ਹੁਣ ਇਹ ਸ਼ਹੀਦੀ ਦੀ ਜੰਗ ਹੈ, ਤੁਹਾਡੇ ਤੇ ਮੈਨੂੰ ਕੋਈ ਹਿਰਖ ਨਹੀਂ ਹੋਏਗਾ। ਅਜੇ ਵੀ ਜੇ ਤੁਹਾਡੇ ਚੋਂ ਕੋਈ ਜਾਣਾ ਚਾਹੁੰਦਾ ਉਹਨੂੰ ਮੈਂ ਸਿਰੋਪਾਓ ਦੇ ਕੇ ਵਿਦਾ ਕਰਾਂਗੇ, ਕੋਈ ਗਿਲਾ ਨਹੀਂ। ਤੁਸੀਂ ਬਹੁਤ ਸਾਥ ਦਿੱਤਾ ਹੈ, ਤੁਹਾਡੀਆਂ ਹੋ ਸਕਦਾ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੋਣ, ਤੁਹਾਡਾ ਇਹ ਸਾਰਾ ਹੋਏ, ਕੋਈ ਵੀ ਤੁਸੀਂ ਜਾਣਾ ਚਾਹੇ, ਲੇਕਿਨ ਸ਼ਹੀਦੀ ਦੇ ਚਾਅ ਵਾਲੇ ਉਹ ਤਾਂ ਜਕਾਰੇ ਚੜ ਰਹੇ ਸੀ। ਔਰ ਸੰਤਾਂ ਨੇ ਦੇਖਿਆ ਕਿ ਜਨਰਲ ਸੁਬੇਗ ਸਿੰਘ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ, ਤੇ ਉਹਨਾਂ ਨੇ ਕਿਹਾ ਵੀ ਜਨਰਲ ਸਾਹਿਬ ਤੁਸੀਂ ਇੰਨੇ ਵਿਰਾਗ 'ਚ। ਉਹ ਕਹਿੰਦੇ ਵੀ ਸੰਤ ਜੀ ਮੈਂ ਕਮਾਂਡ ਕੀਤਾ ਫੌਜ ਨੂੰ, ਮੈਂ ਬੰਗਲਾਦੇਸ਼ ਦੀ ਜਿਹੜੀ ਜੰਗ ਵੀ ਔਰ ਉਸ ਤੋਂ ਪਹਿਲਾਂ ਵੀ, ਔਰ ਮੈਨੂੰ ਪਤਾ ਹੈ ਕਿ ਉਸ ਪੀਰੀਅਡ 'ਚ ਜਿਹੜੇ ਫੌਜੀ ਛੁੱਟੀ ਗਏ ਹੁੰਦੇ ਨੇ ਉਹਨਾਂ ਨੂੰ ਵੀ ਵਾਪਸ ਸੱਦ ਲਿਆ ਜਾਂਦਾ ਹੈ, ਕਿਸੇ ਨੂੰ ਛੁੱਟੀ ਦਿੱਤੀ ਨਹੀਂ ਜਾਂਦੀ। ਤੇ ਜੇ ਸੱਚਮੁੱਚ ਉਹਨਾਂ ਫੌਜੀਆਂ ਨੂੰ ਇਹ ਚੋਇਸ ਦਿੱਤੀ ਜਾਏ ਕਿ ਭਾਈ ਤੁਸੀਂ ਲੜਨਾ ਹੈ ਕਿ ਭੱਜਣਾ, ਕਹਿੰਦੇ ਸਾਰੇ ਛੱਡ ਕੇ ਭੱਜ ਜਾਣ। ਪਰ ਕਹਿੰਦੇ ਵੀ ਮੈਂ ਉਹਨਾਂ ਸਾਰਿਆਂ ਨੂੰ ਉਹਨਾਂ ਹਾਲਾਤਾਂ ਨੂੰ ਵੀ ਕਮਾਂਡ ਕੀਤਾ ਹੈ। ਪਰ ਅੱਜ ਮੈਂ ਜਿਹੜਾ ਚਾਅ ਔਰ ਜਿਹੜਾ ਜੋ ਮਾਹੌਲ ਇੱਥੇ ਦੇਖ ਰਿਹਾ, ਇਹ ਮੈਂ ਆਪਣੀ ਸਾਰੇ ਕੈਰੀਅਰ ਦੇ ਵਿੱਚ ਕਿਤੇ ਨਹੀਂ ਦੇਖਿਆ ਕਿ ਮੌਤ ਦੇ ਲਈ ਇੰਨਾ ਚਾਅ ਹੈ, ਸ਼ਹਾਦਤ ਦੇ ਲਈ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ ਕਿਤੋਂ ਛੋਟੇ ਐਕਸਰਪਟ ਅੱਜ ਕੱਲ੍ਹ ਹਰ ਕੋਈ ਇਸ ਪੀਰੀਅਡ ਦੇ ਜਿਹੜੇ ਐਵੀਡੈਂਸ, ਕਿਉਂਕਿ ਕੁਝ ਸਿੰਘ ਉਹ ਵੀ ਸਨ ਜਿਹੜੇ ਜੂਝੇ 5 ਤੇ 6 ਜੂਨ ਦੀ ਸਵੇਰ ਤੋਂ ਬਾਅਦ ਜਦੋਂ ਫੌਜ ਅੰਦਰ ਆਈ, ਉਹਨਾਂ ਨੂੰ ਫੜਿਆ ਗਿਆ, ਜੋਧਪੁਰ ਗਏ, ਜੋਧਪੁਰ ਦੀ ਜੇਲ੍ਹ 'ਚੋਂ 5 ਸਾਲ ਬਾਅਦ ਆਏ। ਸੋ ਕੁਝ ਚੀਜ਼ਾਂ ਦੇ ਉਹ ਵਿਟਨੈਸ ਨੇ ਔਰ ਇਹ ਜਿਹੜੀਆਂ ਸਾਰੀਆਂ ਜਿਹੜੇ ਐਨੈਕਡੋਟ ਅੱਡ ਥਾਵਾਂ ਤੇ ਬਿਆਨੇ ਜਾਂਦੇ ਨੇ, ਇਹ ਇੱਕ ਹਕੀਕਤ ਹੈ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹ ਜਦੋਂ ਅਸੀਂ ਜਿਵੇਂ ਇਸ ਘੱਲੂਘਾਰਾ 84 ਦੇ 2 ਆਸਪੈਕਟ ਮੈਂ ਹਮੇਸ਼ਾ ਸਮਝਦਾ ਵੀ ਨੇ, ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ, ਮੈਂ ਕਿਹਾ ਵੀ ਇੱਕ ਆਸਪੈਕਟ ਸਾਡਾ ਚਮਕੌਰ ਦੀ ਗੜੀ ਵਾਲਾ ਹੈ, ਉਹ ਜਿਹੜਾ ਜੂਝਣ ਵਾਲਾ, ਸ਼ਹਾਦਤ ਵਾਲਾ, ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਮਰਨ ਮਨਸ਼ਾ ਸੂਰਿਆਂ ਹੱਕ ਹੈ, ਜੋ ਹੋਵੇ ਮਰੇ ਪਰਵਾਣੂ। ਮਨਸ਼ਾ ਡਿਜ਼ਾਇਰ ਕਿ ਜਿਹੜਾ ਸੂਰਬੀਰ ਹੁੰਦਾ ਹੈ ਉਸ ਦੀ ਇਹ ਮਨਸ਼ਾ ਹੁੰਦੀ ਹੈ ਕਿ ਮੈਂ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ, ਤੇ ਜੇ ਮੈਨੂੰ ਸ਼ਹਾਦਤ ਮਿਲੇ ਤੇ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਪਹਿਲਾ ਨਿਸ਼ਚੈ ਕਰ, ਆਪਣੀ ਡਿਟਰਮੀਨੇਸ਼ਨ ਕਿ ਅਸੀਂ ਜਿੱਤਣਾ। ਔਰ ਸਿੱਖ ਹੋ ਆਪਣੇ ਹੀ ਮਨ ਕੋ, ਆਪਣੇ ਮਨ ਨੂੰ ਇਹ ਵੀ ਸਮਝਾਣਾ ਹੈ ਇਹ ਲਾਲਚ ਹੋਂ ਗੁਣ ਤੋਂ ਉਚਰੋ। ਜੇ ਮੇਰੇ 'ਚ ਕੋਈ ਡਿਜ਼ਾਇਰ ਹੋਏ ਤਾਂ ਇਹੀ ਹੋਏ ਕਿ ਹੇ ਵਾਹਿਗੁਰੂ ਮੈਂ ਤੇਰੇ ਗੁਣ ਗਾਵਾਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਪੱਠ ਖੇੜਿਆਂ ਦਾ ਰਹਿਣਾ। ਕਿ ਇਹੀ ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋਂ ਉਚਰੋਂ, ਪਰ ਜਬ ਆਵ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਪਰ ਜੇ ਉਸ ਜਿਹੜੀ ਵਿਕਟਰੀ ਐਲਿਊਡ ਕਰ ਰਹੀ ਹੋਏ ਨਿਸ਼ਚੈ ਕਰ ਆਪਣੀ ਜੀਤ ਕਰੋ ਸੰਭਵ ਨਹੀਂ ਹੈ, ਤੇ ਫਿਰ ਜਿਹੜਾ ਹੈ ਉਹ ਉਸ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦ ਹੋਣਾ। ਸੋ ਜੂਨ 84 ਦੇ
ਸਾਡੇ ਇਹਨਾਂ ਯੋਧਿਆਂ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਜਿਵੇਂ ਉਹਨਾਂ ਨੇ ਇਤਿਹਾਸ ਸਿਰਜਿਆ, ਇਹ ਬਹੁਤ ਵੱਡਾ ਵਰਤਾਰਾ ਹੈ ਇਤਿਹਾਸ ਦਾ। ਅਸੀਂ ਉਹਨਾਂ ਨੂੰ ਜਿੱਥੇ ਯਾਦ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਹ ਸਿੱਖ ਇਤਿਹਾਸ ਦੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ। ਦੂਸਰਾ, ਸਰਕਾਰ ਦੇ ਜ਼ੁਲਮਾਂ ਦੀ ਕਹਾਣੀ, ਜਿਵੇਂ ਉਹਨਾਂ ਨੇ ਬੇਗੁਨਾਹ ਨੂੰ ਮਾਰਿਆ। ਸੋ ਜਿੱਥੇ ਅਸੀਂ ਇਸ ਸਾਰੇ 'ਚ ਕੁਛ ਨਾ ਕੁਛ ਸਾਂਝਾ ਵੀ ਕਰਨਾ ਚਾਹੁੰਦੇ ਹਾਂ, ਜਿਹੜਾ ਖ਼ਾਸ ਤੌਰ 'ਤੇ ਪਹਿਲਾਂ ਮੈਂ ਆਪਣੇ ਸ਼ਾਇਰ, ਸਾਡੇ TV 84 ਦੇ ਤਾਂ ਦੋ ਹੀ ਪ੍ਰਮੁੱਖ ਸ਼ਾਇਰ ਨੇ, ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਔਰ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਤੋਂ। ਉਹਨਾਂ ਦੀ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਹੈ ਵਿਸ਼ਵਾਸਘਾਤ। 2 ਜੂਨ 84 ਦਾ ਦਿਨ ਚੜ੍ਹਿਆ, ਅਕ੍ਰਿਤ ਕਣ ਬਣ ਗਏ ਲਾਈ ਨਾ ਦੇਰ ਮੀਆਂ। ਤਿਲਕ ਜੰਜੂ ਦੀ ਰਾਖੀ ਕਰਨ ਬਦਲੇ, ਅਕਾਲ ਤਖਤ ਕਰ ਦੇਣਾ ਢੇਰ ਮੀਆਂ। 9 ਮਾਸ ਦਾ ਰਿਸ਼ਤਾ ਨਿਭਾਉਣ ਦੇ ਲਈ, ਮਾਸ 9 ਨਾਲ ਦੇਣਾ ਉਧੇੜ ਮੀਆਂ। ਅਕਿਰਤ ਕਣਾਂ ਦੀ ਆ ਗਈ ਫੌਜ ਚੜ੍ਹ ਕੇ, ਦਰਬਾਰ ਸਾਹਿਬ ਆ ਲਿਆ ਘੇਰ ਮੀਆਂ। ਅੱਗੇ ਟੱਕਰਿਆ ਜਰਨਲ ਸੁਬੇਗ ਬਾਂਕਾ, ਜਿਸ ਨੂੰ ਆਖਦੇ ਮਰਦ ਦਲੇਰ ਮੀਆਂ। ਜਦੋਂ ਖੋਲ੍ਹਿਆ ਇਨਸਾਫ ਦਾ ਫਾਇਰ ਸਿੰਘਾਂ, ਲਾ ਦਿੱਤੇ ਸੀ ਫੌਜਾਂ ਦੇ ਢੇਰ ਮੀਆਂ। ਭਾਜੀ ਚਾੜ ਕੇ ਅਸੀਂ ਨਹੀਂ ਲੁਕਣ ਦਿੰਦੇ, ਇੰਦਰਾ ਵੈਦਿਆ ਲਏ ਸੀ ਘੇਰ ਮੀਆਂ। ਪਹਿਲ ਨਹੀਂ ਕਰਦੇ ਭਾਜੀ ਮੋੜਦੇ ਹਾਂ, ਦਿੰਦੇ 21 ਦੇ 31 ਭੇਜ ਮੀਆਂ। ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ, ਨਰਕ ਭੇਜਣ ਨੂੰ। ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ, ਨਰਕ ਭੇਜਣ ਨੂੰ ਲਾਉਂਦੇ ਨਹੀਂ ਦੇਰ ਮੀਆਂ। ਜੰਗ ਹਿੰਦ ਪੰਜਾਬ ਦਾ ਫੇਰ ਹੋਣਾ, ਰਾਜੇ ਰਾਣੇ ਝੁਕਾਏ ਕਈ ਢੇਰ ਮੀਆਂ। ਕਾਂ ਕੁੱਤੇ ਭੁਲੇਖਾ ਪਾ ਲੈਂਦੇ, ਰਾਜੇ ਜੰਗਲ ਦੇ ਬਾਜ਼ ਤੇ ਸ਼ੇਰ ਮੀਆਂ। ਆਗਿਆ ਭਈ ਅਕਾਲ ਦਾ ਹੁਕਮ ਹੋਇਆ, ਆਗਿਆ ਭਈ ਅਕਾਲ ਦਾ ਹੁਕਮ ਆਇਆ। ਆਊ ਸੱਚ ਦਾ ਰਾਜ ਭਾਊ ਫੇਰ ਮੀਆਂ। ਬਹੁਤ ਖੂਬਸੂਰਤ ਨਜ਼ਮ। ਔਰ ਇਸੇ ਤਰ੍ਹਾਂ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਉਹਨਾਂ ਦੀ ਨਜ਼ਮ ਏ ਪੋਮ ਆਫ ਪੇਨ, ਪ੍ਰਾਈਡ ਐਂਡ ਪਾਵਰ। I was raised to walk the path of light, to speak the truth, uphold what's right, in silence deep, with heart so kind. No hurt I left in word or mind. ਕਿ ਮੈਂ ਇਸ ਰੋਸ਼ਨੀ ਤੇ ਰਸਤੇ ਤੇ ਤੁਰਨ ਦੇ ਲਈ ਜਿਹੜਾ ਮੇਰੀ ਟ੍ਰੇਨਿੰਗ ਹੋਈ, ਇਹ ਸਿੱਖੀ ਵੈਲਿਊਜ਼ ਨੇ। ਔਰ ਉਹਨਾਂ ਨੇ ਪੋਮ ਆਫ ਪੇਨ, ਪ੍ਰਾਈਡ ਐਂਡ ਪਾਵਰ, ਇਹ ਜਦੋਂ ਅਸੀਂ ਘੱਲੂਘਾਰੇ ਦੀ ਪੇਨ ਦੀ ਗੱਲ ਕਰਦੇ ਹਾਂ, ਦੁੱਖ ਦਰਦ ਜੋ ਅੰਦਰ ਸਾਡੇ ਰਿਸ਼ਤੇ ਜ਼ਖਮ ਨੇ, ਪਰ ਨਾਲ ਪ੍ਰਾਈਡ ਹੈ। ਸਾਡੇ ਯੋਧਿਆਂ ਨੇ ਕਿਵੇਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ। ਫਿਰ ਸਾਡੀ ਮੰਜ਼ਿਲ ਹੈ ਕਿ ਕਿਵੇਂ ਅਸੀਂ ਪਾਵਰ, ਪੋਲੀਟੀਕਲ ਪਾਵਰ, ਖਾਲਿਸਤਾਨ, ਸੋਵਰਨਟੀ, ਉਸ ਨੂੰ ਹਾਸਿਲ ਕਰਨਾ ਹੈ। ਆਈ ਵਾਜ਼ ਰੇਜ਼ਡ ਟੂ ਵਾਕ ਦਾ ਪਾਥ ਆਫ ਲਾਈਟ, ਟੂ ਸਪੀਕ ਦਾ ਟਰੂਥ, ਅਪਹੋਲਡ ਵਟਸ ਰਾਈਟ। ਕਿ ਮੇਰੀ ਤਾਂ ਟ੍ਰੇਨਿੰਗ ਹੀ ਬਤੌਰੇ ਸਿੱਖ ਹੈ ਸੱਚ ਦੇ ਰਸਤੇ ਤੇ ਤੁਰਨਾ, ਔਰ ਜੋ ਠੀਕ ਹੈ ਉਸ ਨੂੰ ਉਹਦੇ ਲਈ ਖੜਨਾ। ਇਨ ਸਾਇਲੈਂਸ ਡੀਪ, ਵਿਦ ਹਾਰਟ ਸੋ ਕਾਈਂਡ, ਨੋ ਹਰਟ ਆਈ ਲੈਫਟ ਇਨ ਵਰਡ ਔਰ ਮਾਈਂਡ। ਕਿ ਬਿਲਕੁਲ ਡੂੰਘੀ ਉਸ ਗੰਭੀਰਤਾ ਦੇ ਵਿੱਚ ਦਿਲ ਹਮੇਸ਼ਾ ਹੀ ਦਿਆਲੂ, ਔਰ ਇਸ ਦੇ ਕਦੇ ਵੀ ਕਿਸੇ ਦਾ ਨੁਕਸਾਨ ਕਰਨ ਜਾਂ ਕਿਸੇ ਪ੍ਰਤੀ ਮੰਦ ਭਾਵਨਾ ਸਾਡੇ ਹਿਰਦਿਆਂ 'ਚ ਨਹੀਂ ਹੁੰਦੀ। ਫਰੋਮ ਬੋਕਾਰੋਜ਼ ਲੇਨਸ ਇਨ ਚਾਈਲਡਹੁੱਡਸ ਗ੍ਰੇਸ, I sang the anthem proud of place, with dreams of justice, head held high, I asked the state, but got denied. ਜ਼ਾਹਰ ਹੈ ਉਹਨਾਂ ਦਾ ਜਦੋਂ ਉਹਨਾਂ ਨੇ ਬੋਕਾਰੋ ਦੀ ਗੱਲ ਕੀਤੀ, ਬਚਪਨ ਨਾਲ ਜੁੜਿਆ ਹੋਇਆ ਉਹ ਸ਼ਹਿਰ ਬੋਕਾਰੋ, ਜਿੱਥੇ ਨਵੰਬਰ 84 'ਚ ਬਹੁਤ ਸਾਰੇ ਸਿੱਖ ਇੰਜੀਨੀਅਰਸ ਵਰਕਰਸ ਨੂੰ ਜਿਉਂਦੇ ਜੀ ਭੱਠੀਆਂ ਦੇ ਵਿੱਚ ਸੁੱਟ ਕੇ ਜਿਹੜਾ ਉਹ ਖ਼ਤਮ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣਾ ਬਚਪਨ ਜਿਹੜਾ ਬੋਕਾਰੋ ਦੀਆਂ ਉਹਨਾਂ ਲੇਨਸ ਦੇ ਵਿੱਚ ਉਸ ਗ੍ਰੇਸ ਗੁਜ਼ਾਰਿਆ,
ਮੇਰਾ ਇਹੀ ਗੀਤ ਸੀ ਜਿੱਥੇ ਕਿ ਅਸੀਂ ਫਖਰ ਦੇ ਨਾਲ ਜਿਉਣਾ ਸਿੱਖਿਆ, ਜਿੱਥੇ ਡ੍ਰੀਮਸ ਆਫ ਜਸਟਿਸ, ਇਨਸਾਫ ਦੀ ਗੱਲ, ਔਰ ਹਮੇਸ਼ਾ ਹੈਡ ਹੈਲਡ ਹਾਈ, ਕਿਉਂਕਿ ਅਸੀਂ ਇਨਸਾਫ ਦੇਣ ਔਰ ਲੈਣ ਵਾਲੇ ਲੋਕ हैं। आई आस्क्ड द स्टेट बट गॉड डिनाइड, भी स्टेट ने जो इंसाफ की देना ਸੀ ਉਹਨਾਂ ਨੇ। You are not from here, they coldly said, your roots lie where your father bled. Thou Bihar gave me life and air, they threw my truth back in despair. ਉਹਨਾਂ ਨੇ ਕਿਹਾ ਵੀ ਜਦੋਂ ਇੱਕਦਮ ਇਹ 84 ਦੇ ਘੱਲੂਘਾਰੇ ਨੇ ਉਹ ਮਾਹੌਲ ਬਣਾ ਦਿੱਤਾ ਨਵੰਬਰ 84 ਦੀ ਨਸਲਕੁਸ਼ੀ ਵੇਲੇ, ਉਹਨਾਂ ਨੇ ਕਿਹਾ ਜੀ ਇਹ ਤੁਹਾਡਾ ਇੱਥੋਂ ਨਾਲ ਕੋਈ ਸੰਬੰਧ ਨਹੀਂ, ਉੱਥੇ ਜਾਓ ਜਿੱਥੋਂ ਆਇਓ। ਜਿਵੇਂ ਇੱਥੇ ਵੀ ਅਮਰੀਕਾ 'ਚ ਕਈ ਵਾਰੀ ਆ ਕੇ ਕਹਿਣਗੇ ਗੋ ਬੈਕ ਟੂ ਯੂਰ ਕੰਟਰੀ, ਗੋ ਹੋਮ। ਔਰ ਇਹ ਉਹੀ ਕਿ ਵੀ ਯੂ ਆਰ ਨਾਟ ਫਰਮ ਹੀਅਰ, ਦੇ ਕੋਲਡਲੀ ਸੈਡ ਯੂਰ ਰੂਟਸ ਲਾਈ ਵੇਅਰ ਯੂਰ ਫਾਦਰਸ ਬਲੈਡ, ਥਾਊ ਬਿਹਾਰ ਗੇਵ ਮੀ ਲਾਈਫ ਐਂਡ ਏਅਰ, ਦੇ ਥਰੂ ਮਾਈ ਟਰੂਥ ਬੈਕ ਇਨ ਡੈਸਪੇਅਰ। ਕਿ ਵੀ ਭਾਵੇਂ ਇੱਥੇ ਹੀ ਮੈਂ ਸਾਹ ਲਿਆ ਸੀ, ਇੱਥੋਂ ਦੀ ਹਵਾ ਸੀ ਬਿਹਾਰ ਦੀ, ਲੇਕਿਨ ਮੈਨੂੰ ਥਰੋ ਆਊਟ ਕਰ ਦਿੱਤਾ ਗਿਆ। ਆਈ ਲੌਂਗਡ ਫਾਰ ਪੰਜਾਬ, ਮਾਈ ਸੇਕਰਡ ਲੈਂਡ, ਵੇਅਰ 5 rivers kiss the holy sand, but what I saw in 84 was blood and fire and locked shut doors. ਮੈਂ ਪੰਜਾਬ ਦੀ ਕਾਮਨਾ, ਡਿਜ਼ਾਇਰ, ਲੌਂਗਡ ਫਾਰ ਪੰਜਾਬ, ਜਿਹੜੀ ਮੇਰੇ ਗੁਰੂਆਂ ਦੀ ਪਵਿੱਤਰ ਧਰਤੀ, ਮੇਰਾ ਪਵਿੱਤਰ ਮੁਕਾਮ, ਜਿੱਥੇ 5 ਦਰਿਆ ਜਿਸ ਧਰਤੀ ਨੂੰ ਛੂੰਹਦੇ ਨੇ, ਜਿਸ ਦੀ ਮਿੱਟੀ ਦਾ ਜ਼ਰਾ ਜ਼ਰਾ ਪਵਿੱਤਰ ਹੈ। ਪਰ ਮੈਂ 84 'ਚ ਦੇਖਿਆ ਕਿ 4 ਚੁਫੇਰੇ ਤੇ ਖੂਨ ਹੈ, ਅੱਗ ਹੈ, ਔਰ ਦਰਵਾਜ਼ੇ ਬੰਦ ਨੇ, ਸ਼ੌਕਡ, ਲੌਕਡ ਸ਼ਟ ਡੋਰਸ। ਮਾਈ ਰਾਈਟ ਟੂ ਲਿਵ, ਟੂ ਬਰੀਥ, ਟੂ ਬੀ was snatched in hate, unjust decree, and why? Because I wore a crown, a turban bold they tried to drown. ਕਿ ਮੇਰੇ ਤਾਂ ਸਾਹ ਲੈਣ ਦੇ ਹੱਕ ਨੂੰ ਵੀ ਜਿਹੜਾ ਉਹ ਖੋਇਆ ਗਿਆ, ਕਿਉਂ ਇੰਨੀ ਹੇਟ, ਨਫ਼ਰਤ ਦੇ ਵਿਚਾਰ ਚੁਫੇਰੇ, ਬੇਇਨਸਾਫੀ ਕਿਉਂ? ਕਿਉਂਕਿ ਮੇਰੇ ਸਿਰ ਤੇ ਮੇਰੀ ਪੱਗ, ਮੇਰਾ ਤਾਜ ਹੈ, ਔਰ ਇਹ ਜਿਹੜੀ ਟਰਬਨ, ਜਿਹੜਾ ਤਾਜ, ਉਸ ਨੂੰ ਇਹ ਡਬੋਣਾ ਚਾਹੁੰਦੇ ਨੇ, ਸਾਡੇ ਪ੍ਰਾਈਡ ਨੂੰ। ਜਿਵੇਂ ਕੱਲ੍ਹ ਜੋਇਸ ਪੈਡੀਗਰੂ ਦਾ ਮੈਂ ਜ਼ਿਕਰ ਕੀਤਾ ਸੀ, ਉਹਨੇ ਕਿਹਾ ਵੀ ਇਹ ਕਿਸੇ ਪੋਲੀਟੀਕਲ ਫਿਗਰ ਜਾਂ ਪੋਲੀਟੀਕਲ ਮੂਵਮੈਂਟ ਨੂੰ ਸੁਪਰੈਸ ਕਰਨ ਤੱਕ ਨਹੀਂ ਹੈ, ਇਹ ਤਾਂ ਉਸ ਕਲਚਰ ਨੂੰ, ਜਿਹੜਾ ਪ੍ਰਾਊਡ ਕਲਚਰ ਹੈ, ਜਿਹੜਾ ਲੋਕਾਂ ਦਾ ਕਲਚਰ ਹੈ, ਜਿਹੜੀ ਸਿੱਖਾਂ ਦਾ ਹਾਰਟ ਹੈ, ਇਹ ਦਿਲ ਨੂੰ ਪੀਅਰਸ ਕਰਨ ਵਾਲੀ ਲਾਈਨ ਹੈ। ਔਰ ਇਹੀ ਸਰ ਢਿੱਲੋਂ ਸਾਹਿਬ ਕਹਿ ਰਹੇ ਨੇ ਇਸ ਨਜ਼ਮ ਦੇ ਵਿੱਚ ਕਿ ਵੀ ਉਹਨਾਂ ਦਾ ਮਕਸਦ ਇਹ ਟਰਬਨ ਬੋਰਡ ਦੇ ਟਰਾਈ ਟੂ ਡਰਾਉਨ, ਕਿ ਵੀ ਇਹ ਨਾ ਝੁਕਣ ਵਾਲੇ, ਇਹ ਜਿਹੜਾ ਸਾਡਾ ਫਲਸਫਾ ਹੈ। ਵਨਸ ਕਾਲਡ ਏ ਕ੍ਰਿਮੀਨਲ ਟਰਾਈਬ ਬਾਈ ਲਾਅ, ਐਜ਼ ਇਫ ਆਵਰ ਕਰੇਜ ਹੈਲਡ ਏ ਫਲਾ, ਬਟ ਡਿਡ ਮਾਈ ਕੰਟਰੀਮੈਨ ਨਾਟ ਸੀ ਦਾ ਲਵ ਐਂਡ ਲਾਇਲਟੀ ਇਨ ਮੀ, ਕਿ ਕਦੇ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਕਿਹਾ ਗਿਆ ਕਾਨੂੰਨਨ, ਜਿਵੇਂ ਕੋਈ ਹੌਸਲਾ ਹੋਣਾ, ਕਰੇਜ ਨਾਲ ਖਲੋਣਾ ਕੋਈ ਨੁਕਸ ਹੋਏ। ਔਰ ਉਹਨਾਂ ਨੇ ਕਿਹਾ ਵੀ ਪਰ ਕੀ ਮੇਰੇ ਮੁਲਕ ਦੇ ਬਾਕੀ ਵਾਸੀਆਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿ ਵੀ ਮੇਰੇ 'ਚ ਕਿਵੇਂ ਮੁਲਕ ਦੇ ਲਈ ਵੀ ਪਿਆਰ ਹੈ ਔਰ ਵਫਾਦਾਰੀ ਹੈ। ਸਟਿਲ ਦੇ ਵਰ ਬਲਾਈਂਡ in 50s too. Then came the war in shadow of blue. O patriots, where did you go? Why bow to greed and let truth go? ਕਿ ਬਈ ਇਹ ਕਿਉਂਕਿ 47 ਤੋਂ ਹੀ ਉਹਨਾਂ ਨੇ ਸਫ਼ਰ ਬਿਆਨਿਆ ਕਿ ਪਹਿਲਾਂ ਸਾਨੂੰ ਕ੍ਰਿਮੀਨਲ ਟਰਾਈਬ ਬਣਾਇਆ, ਫਿਰ ਕਹਿੰਦੇ 50s ਆ ਗਿਆ, ਫਿਰ ਜੰਗਾਂ ਆ ਗਈਆਂ, ਔਰ ਉਸ ਸਾਰੇ ਦੇ ਵਿੱਚ ਜਿਹੜਾ ਫਿਰ ਉਹ ਸਾਡੇ 'ਚੋਂ ਆਪਣਾ ਪੈਟਰੀਓਟ ਲੱਭ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਲਾਲਚ ਫਸੇ ਹੋਏ ਲੋਕ, ਸੱਚ ਦਾ ਤੋਂ ਹਮੇਸ਼ਾ ਪੱਲਾ ਝਾੜਨ ਵਾਲੇ। The system rots, the truth's betrayed, the honest man now walks dismayed, degrees turn hands to beggars ball, while hollow pride consumes the soul. ਹੁਣ ਇਹ ਓਵਰਆਲ ਸੁਸਾਇਟੀ ਦੀ ਡੀਜਨਰੇਸ਼ਨ ਦੀ ਗੱਲ ਹੈ ਕਿ ਜਿਨ੍ਹਾਂ ਦੇ ਹੱਥ ਪਾਵਰ ਆਈ, ਉਹਨਾਂ ਨੇ ਉਹ ਇੱਕ ਸੜਾਂਦ ਮਾਰਦਾ ਸਿਸਟਮ, ਜਿੱਥੇ ਸੱਚ ਨੂੰ ਪਿੱਠ ਦਿਖਾਈ, ਜਿੱਥੇ ਇੱਕ ਇਮਾਨਦਾਰ ਬੰਦੇ ਦੇ ਲਈ ਕੋਈ ਥਾਂ ਨਹੀਂ ਹੈ,
ਜਿਹੜੀਆਂ ਨੇ ਤੁਸੀਂ ਡਿਗਰੀਆਂ ਫੜ ਕੇ ਘੁੰਮੀ ਜਾਓ, ਔਰ ਉਹ ਡਿਗਰੀਆਂ ਵਾਲੇ ਹੱਥਾਂ ਨੇ ਜਿਹੜਾ ਉਹ ਕਚਕੌਲ ਫੜਿਆ ਹੋਇਆ ਮੰਗਤੇ ਬਣਾ ਕੇ ਧਰ ਦਿੱਤਾ ਹੈ। ਵਾਈਲ ਹੋਲੋ ਪ੍ਰਾਈਡ ਕੰਜ਼ਿਊਮਸ ਦਾ ਸੋਲ, ਕਿ ਭਾਈ ਤੁਹਾਡੀ ਰੂਹ ਨੂੰ ਮਾਰ ਦਿੱਤਾ ਹੈ ਤੇ ਐਵੇਂ ਫੋਕੇ ਇੱਕ ਫਖਰ ਜਾਂ ਮਾਣ ਦੇ ਵਿੱਚ ਤੁਸੀਂ ਜਿੰਦੇ ਹੋ। ਬਟ ਹਾਰਕ ਓ ਬ੍ਰਦਰਸ, ਡੂ ਨਾਟ ਫੀਅਰ, the Guru's hand is ever near. One lifts us up, one strikes our core, to rise, to roar, to fall no more. ਪਰ ਉਹ ਮੇਰੇ ਭਰਾਵੋ, but hark, O brothers, do not fear. ਡਰ ਤੋਂ ਆਪਣੇ ਆਪ ਨੂੰ ਦੂਰ ਕਰੋ, ਮਤ ਡਰੋ, ਕਿਉਂਕਿ ਸਾਡੇ ਗੁਰੂ ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਦਾ ਗੁਰੂਜ਼ ਹੈਂਡ ਇਜ਼ ਐਵਰ ਨੀਅਰ, ਹਮੇਸ਼ਾ ਗੁਰੂ ਸਾਡੇ ਨਾਲ ਹੈ। ਵਨ ਲਿਫਟਸ ਅਸ ਅਪ, ਵਨ ਸਟ੍ਰਾਈਕਸ ਅਵਰ ਕੋਰ, ਕਿ ਇੱਕ ਪਾਸੇ ਉਹ ਜ਼ਾਲਮ ਹੈ ਜਿਹੜਾ ਸਾਡੇ ਜਿਵੇਂ ਹਾਰਟ ਤੇ ਹਮਲੇ ਵਾਲੇ ਨੇ, ਪਰ ਇੱਕ ਪਾਸੇ ਉਹ ਨੇ ਜਿਹੜੇ ਸਤਿਗੁਰੂ ਸਾਨੂੰ ਲਿਫਟ ਕਰਦੇ ਨੇ। ਟੂ ਰਾਈਜ਼, ਜਿਹੜੇ ਕਿ ਉਸ ਖਾਲਸਾ ਖੜਾ ਹੋਏ। ਟੂ ਰੋਰ, ਆਪਣੀ ਪਬਕਾਰ ਦੇ ਨਾਲ। ਟੂ ਫਾਲ ਨੋ ਮੋਰ, ਵੀ ਅਸੀਂ ਡਿੱਗਣਾ ਨਹੀਂ ਹੈ, ਅਸੀਂ ਉਚਾਈਆਂ ਵੱਲ ਜਾਣਾ। The tyrants know their time has passed. The storm you are is rising fast. Your crown lies waiting in the dust. Rise now with courage and with trust. ਇਹ ਜ਼ਾਲਮਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਦਾ ਵਕਤ ਜਿਹੜਾ ਉਹ ਹੁਣ ਮੁੱਕਿਆ ਹੋਇਆ ਹੈ, ਔਰ ਇਸ ਸਾਰੇ ਦੇ ਵਿੱਚ ਜਿਹੜਾ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਤੂਫਾਨ ਹੋ, ਖੜੇ ਹੋਵੋ। ਤੁਹਾਡਾ ਇਸ ਵੇਲੇ ਜਿਹੜਾ ਕਰਾਊਨ ਹੈ, ਤੁਹਾਡਾ ਤਾਜ ਹੈ, ਉਹ ਡਸਟ ਦੇ ਵਿੱਚ ਨਜ਼ਰ ਆਉਂਦਾ ਹੈ, ਪਰ ਤੁਸੀਂ ਖਲੋਣਾ ਹੈ। ਰਾਈਜ਼ ਨਾਓ ਵਿਦ ਕਰੇਜ ਐਂਡ ਵਿਦ ਟਰਸਟ। ਯੂ ਆਰ ਦਾ ਫਲੇਮ, ਦਾ ਸੌਰਡ, ਦਾ ਸ਼ੀਲਡ, ਦਾ ਲਾਇਨ ਹਾਰਟ who never yields. Remember why you once stood tall and rise again for one and all. ਕਿ ਤੁਸੀਂ ਰੋਸ਼ਨੀ ਵੀ ਹੋ, ਤਲਵਾਰ ਵੀ ਹੋ, ਔਰ ਢਾਲ ਵੀ ਹੋ। ਇਹ ਸਭ ਕਿਉਂਕਿ ਜੰਗ ਦਾ ਮੈਦਾਨ ਦਾ ਸਿਨੈਰੀਓ ਹੈ। ਰੋਸ਼ਨੀ ਨਜ਼ਰ ਆਉਂਦੀ ਹੈ ਕਿ ਅਸੀਂ ਲਿਬਰਟੀ ਵੱਲ ਜਾ ਰਹੇ ਹਾਂ। ਯੂ ਆਰ ਦਾ ਫਲੇਮ, ਦਾ ਸੌਰਡ, ਦਾ ਸ਼ੀਲਡ, ਦਾ ਲਾਇਨ ਹਾਰਟ ਹੂ ਨੈਵਰ ਯੀਲਡ। ਤੁਸੀਂ ਸ਼ੇਰ ਦਿਲ ਹੋ, ਜਿਹੜਾ ਕਦੇ ਵੀ ਜਿਹੜਾ ਸ਼ੇਰ ਕਿਸੇ ਸਾਹਮਣੇ ਝੁਕਦਾ ਨਹੀਂ ਹੈ। ਰਿਮੈਂਬਰ ਵਾਈ ਯੂ ਵਨਸ ਸਟੂਡ ਟਾਲ, ਯਾਦ ਕਰੋ ਤੁਸੀਂ ਪਹਿਲਾਂ ਵੀ ਇਹਨਾਂ ਪ੍ਰੀਖਿਆਵਾਂ ਚੋਂ ਨਿਕਲ ਕੇ ਕਿਵੇਂ ਜਿਹੜਾ ਹੈ ਉਹ ਅੱਗੇ ਵਧੇ। ਐਂਡ ਰਾਈਜ਼ ਅਗੇਨ ਫॉर ਵਨ ਐਂਡ ਆਲ। ਇੱਕ ਵਾਰ ਫਿਰ ਪੂਰਾ ਜ਼ੋਰ ਲਾ ਕੇ ਖੜੇ ਹੋਵੋ। ਅਖੀਰਲਾ ਪੈਰਾਗ੍ਰਾਫ ਹੈ। The crown is yours, don't let it lie. Lift it, wear it, touch the sky, march ahead and never falter, for truth, for love, for Guru's altar. ਕਿ ਭਾਈ ਖਲੋਵੋ, ਇਹ ਤਾਜ ਤੁਹਾਡਾ ਹੈ। ਰਾਜ ਭਾਗ, ਖਾਲਿਸਤਾਨ, sovereignty. The crown is yours, don't let it lie. ਇਹਨੂੰ ਡਿੱਗਣ ਨਾ ਦਿਓ ਕਦੇ ਵੀ। Lift it, wear it, ਟੱਚ ਦਾ ਸਕਾਈ, ਖਲੋਵੋ ਅਸਮਾਨਾਂ ਦੀਆਂ ਉਚਾਈਆਂ ਨੂੰ, ਬੁਲੰਦੀਆਂ ਨੂੰ ਛੋ। ਮਾਰਚ ਅਹੈਡ ਐਂਡ ਨੈਵਰ ਫਾਲਟਰ, ਅੱਗੇ ਵਧੋ, ਕਦੇ ਵੀ ਜਿਹੜਾ ਉਹ ਡਿਗੋ ਨਾ। ਫॉर ਟਰੂਥ, ਫॉर ਲਵ, ਫॉर ਗੁਰੂਜ਼ ਆਲਟਰ, ਗੁਰੂ ਦੇ ਅੱਗੇ ਆਪਣਾ ਆਪਾਂ ਕੁਰਬਾਨ ਕਰਨ ਲਈ। ਆਲਟਰ ਯੂਜੂਅਲੀ ਕ੍ਰਿਸਚੀਅਨਿਟੀ ਚਰਚ ਦੇ ਵਿੱਚ ਜਿੱਥੇ ਉਸ ਪੈਲਪਟ ਤੋਂ ਖਲੋ ਕੇ ਜਿਹੜਾ ਉਹ ਆਪਣਾ ਸਰਮਨ ਦਿੰਦੇ ਨੇ, ਉਹਨੂੰ ਪਵਿੱਤਰ ਮੰਨਿਆ ਜਾਂਦਾ। ਅਸੀਂ ਜਦੋਂ ਕਹਿੰਦੇ ਹਾਂ ਕਿ ਗੁਰੂ ਦੇ ਅੱਗੇ ਆਪਣਾ ਆਪਾ ਜਿਹੜਾ ਕੁਰਬਾਨ ਕਰਨਾ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸੋ ਅਸੀਂ ਇਹ ਸਮੁੱਚੇ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਖਾਲਿਸਤਾਨ ਦੇ ਯੋਧਿਆਂ, ਸ਼ਹੀਦਾਂ ਔਰ ਉਹ ਬੇਕਸੂਰ ਬੇਗੁਨਾਹ ਉਹਨਾਂ ਸਾਰੇ ਹੀ ਜਿਹੜੇ ਜਿਸ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਪ੍ਰਿੰਸੀਪਲ ਹਰਭਜਨ ਸਿੰਘ, ਜਿਨ੍ਹਾਂ ਨੇ ਕਿਹਾ ਕਿ ਭਾਈ ਉਹ ਆਪਣੇ ਸ਼ਹੀਦ ਗੁਰੂ ਦੇ, ਸ਼ਹੀਦ ਮਾਈ ਦੇ ਵਿਹੜੇ ਉਸ ਸ਼ਹੀਦੀ ਦਿਨ ਨੂੰ ਮਨਾਉਣ ਲਈ ਇਕੱਤਰ ਹੋਈਆਂ ਸੰਗਤਾਂ, ਤੇ ਜਿਹੜੇ ਮਾਸੂਮ ਉਹਨਾਂ ਦੀਆਂ ਜ਼ਿੰਦਗੀਆਂ ਬੁਝਾ ਦਿੱਤੀਆਂ ਗਈਆਂ, ਉਹਨਾਂ ਦੀ ਦਾ ਜਿਸ ਲੈਵਲ ਦੇ ਉੱਤੇ ਇਸ 20ਵੀਂ ਸਦੀ ਦੇ ਅੰਦਰ ਜਿਹੜਾ ਘੱਲੂਘਾਰਾ ਵਰਤਾਇਆ ਗਿਆ, ਜਿਸ ਦਾ ਕੋਈ ਪੈਰਲਲ ਨਹੀਂ ਹੈ। ਇਹ ਠੀਕ ਹੈ ਕਿ ਬਹੁਤ ਨਸਲਕੁਸ਼ੀਆਂ
ਦੁਨੀਆ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਹਕੂਮਤਾਂ ਕਰਦੀਆਂ ਨੇ, ਪਰ ਗਿਣ ਮਿਥ ਕੇ ਇੱਕ ਕੌਮ ਨੂੰ ਡਿਸਟਰੋਏ ਕਰਨ ਦੇ ਲਈ 41 ਵਰ੍ਹੇ ਪਹਿਲਾਂ ਜੋ ਉਹਨਾਂ ਨੇ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਵਿੱਢੀ, 41 ਵਰ੍ਹਿਆਂ ਬਾਅਦ ਵੀ ਅੱਜ ਉਹਨਾਂ ਹਦੂਦਾਂ ਚੋਂ ਨਿਕਲ ਕੇ ਉਹ ਪਾਕਿਸਤਾਨ ਲਾਹੌਰ ਦੀਆਂ ਗਲੀਆਂ 'ਚ, ਉਹ ਬਰਮਿੰਗਮ UK ਦੇ ਮੁਕਾਮ ਤੇ ਔਰ ਸਰੀ ਦੇ ਉਸ ਗੁਰਦੁਆਰਾ ਸਾਹਿਬ ਦੀ ਹਦੂਦ ਜਿੱਥੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ, ਔਰ ਅਮਰੀਕਾ ਦੇ ਲੈਵਲ ਦੇ ਉੱਤੇ ਜੋ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਸੋ ਅਸੀਂ ਜਿੱਥੇ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ, ਯਾਦ ਕਰਦੇ ਰਵਾਂਗੇ, ਪਰ ਇਹ ਮਕਸਦ ਸਿਰਫ ਸ਼ਹੀਦਾਂ ਨੂੰ ਤਾਂ ਜਿਵੇਂ ਅਸੀਂ ਕਿਹਾ ਵੀ ਉਹਨਾਂ ਦਾ ਰੁਤਬਾ ਤਾਂ ਗੁਰੂ ਦੀ ਗੋਦ ਹੈ, ਉਹਨਾਂ ਦੇ ਲਈ ਤੁਸੀਂ ਅਰਦਾਸ ਕਰੋ ਜਾਂ ਦੂਜਾ, ਉਹ ਆਲਰੇਡੀ ਗੁਰੂ ਦੀ ਗੋਦ 'ਚ ਬੈਠੇ ਨੇ, ਗੁਰੂ ਦੇ ਪਿਆਰੇ ਨੇ। ਲੇਕਿਨ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਹੁਣ ਹੱਕ ਲੈਣਾ ਕੀ ਹੈ? ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜ ਕੇ ਅੱਜ ਜਦੋਂ ਅਸੀਂ ਇਹ ਸਾਰੇ ਹਫ਼ਤੇ ਨੂੰ ਯਾਦ ਕਰਦੇ ਹਾਂ, ਕਰਾਂਗੇ ਆਉਣ ਵਾਲੇ ਦਿਨਾਂ ਨੂੰ ਵੀ, ਕਿ ਹਰ ਸਿੱਖ ਇਹ ਐਦ ਕਰੇਗਾ ਕਿ ਭਾਈ ਉਸ ਨੇ ਆਪਣਾ ਤਨ ਮਨ ਧਨ ਕੌਮੀ ਘਰ ਖਾਲਿਸਤਾਨ ਦੀ ਸਿਰਜਣਾ ਦੇ ਲਈ ਸਮਰਪਿਤ ਕਰਨਾ। ਚਲੋ ਧਨ ਨਾ ਕਰੋ, ਮਨ ਹੀ ਕਰ ਦਿਓ, 2 ਵੇਲੇ ਅਰਦਾਸ ਹੀ ਕਰ ਲਓ, ਤਨ ਕਿਤੇ ਪ੍ਰੋਟੈਸਟਾਂ 'ਚ ਜਾ ਆਇਆ ਕਰੋ, ਕਿਤੇ ਸ਼ਹੀਦੀ ਸਮਾਗਮਾਂ 'ਚ ਚਲੇ ਜਾਇਆ ਕਰੋ, ਤੇ ਧਨ ਗੁਰੂ ਨੇ ਤੁਹਾਨੂੰ ਇੰਨਾ ਨਵਾਜਿਆ ਜਿੰਨਾ ਇਸ ਵੇਲੇ ਪੈਸਾ ਸਿੱਖਾਂ ਕੋਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਕੱਲਾ ਕੱਲਾ ਕਈ ਕੁਛ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਜੇ ਉਹ ਧਨ ਮਿਲੀਅਨ ਡਾਲਰ 2 ਮਿਲੀਅਨ ਦੇ ਘਰ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਉਹਨਾਂ ਤੇ ਹੀ ਖਰਚ ਕਰਨਾ ਹੈ, ਤਾਂ ਫਿਰ ਇਹੋ ਜਿਹੀਆਂ ਆਸ਼ੀਆਂ ਕਰਨ ਵਾਲੇ ਪਹਿਲਾਂ ਵੀ ਲੋਕ ਆਏ ਚਲੇ ਗਏ। ਇਹ ਗੁਰੂ ਨੂੰ ਨਹੀਂ ਪਾਉਂਦਾ ਹੈ। ਗੁਰੂ ਨੂੰ ਪਾਉਂਦਾ ਹੈ ਕਿ ਭਾਈ ਅਲਟੀਮੇਟਲੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਸੱਚ ਹੱਕ ਇਨਸਾਫ ਲਈ ਖੜੇ ਜੂਝੇ, ਔਰ ਇਹੀ ਸੀ ਸੂਰਾ ਸੋ ਪਹਿਚਾਨੀ ਹੈ ਕਿ ਉਹਦੀ ਪਛਾਣ ਹੀ ਸੂਰੇ ਦੇ ਤੌਰ ਤੇ ਹੋਏਗੀ। ਬਾਕੀ ਤਾਂ ਫਿਰ ਕਈ ਲੋਕ ਆਏ ਕਈ ਗਏ, ਕਿਵੇਂ ਆਮ ਜ਼ਿੰਦਗੀ ਦੇ ਵਿੱਚ ਵੀ ਕਦੇ ਕੋਈ ਕਿਸੇ ਨੂੰ ਯਾਦ ਤੱਕ ਨਹੀਂ ਕਰਦਾ, ਪਰ ਇਹ ਉਹ ਰੁਤਬਾ ਸ਼ਹੀਦ ਦਾ, ਇਹ ਉਹ ਰੁਤਬਾ ਗੁਰੂ ਦੇ ਪਿਆਰ ਦਾ ਜਿਹੜਾ ਉਹਨਾਂ ਨੂੰ ਹੀ ਨਸੀਬ ਹੁੰਦਾ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।